ਭਾਰਤ ਦਾ PM ਆ, ਬੜੀਆਂ ਕਈ ਵਾਰੀ ਨਾ ਨੀਵੇਂ ਦਰਜੇ ਦੀਆਂ ਗੱਲਾਂ ਕਰਦਾ ਹੈ। ਉਹਨੇ CM ਦੇ ਨਾਲ ਉਡਾਣ ਦਾ ਪੇਚਾ ਫਸਾ ਲਿਆ। ਦੇਖੋ ਇਹ ਕੱਲ ਦਾ ਮਾਮਲਾ ਇੱਕ ਵਾਰੀ ਫੇਰ ਵੱਡਾ ਬਣਿਆ ਹੋਇਆ। ਜਦੋਂ 5 ਜਨਵਰੀ ਨੂੰ ਨਰਿੰਦਰ ਮੋਦੀ ਹੁਰੀ ਇੱਥੇ ਆਏ ਸੀਗੇ ਪੰਜਾਬ ਦੇ ਵਿੱਚ, ਤਾਂ ਬਠਿੰਡੇ ਦੇ ਵਿੱਚ ਜਹਾਜ਼ ਉਤਰਿਆ, ਫਿਰ ਉਹ ਸੜਕੀ ਰਾਹ ਦੇ ਥਾਣੀ ਤੁਰ ਪਏ ਮੌਸਮ ਖਰਾਬ ਹੋਣ ਦੀ ਵਜ੍ਹਾ ਕਰਕੇ। ਸਵਾਲ ਉਦੋਂ ਵੀ ਉੱਠੇ, ਸਵਾਲ ਅੱਜ ਵੀ ਉਹ ਹੈਗੇ ਆ। ਚਲੋ ਇਨਵੈਸਟੀਗੇਸ਼ਨ ਦਾ ਪਾਰਟ ਹੈ, ਇਨਵੈਸਟੀਗੇਸ਼ਨ ਦੇ ਵਿੱਚੋਂ ਕੀ ਨਿਕਲਦਾ ਇਹਦੇ ਵਾਸਤੇ ਇੰਤਜ਼ਾਰ ਹੀ ਅਜੇ ਕਰਨਾ ਪਊਗਾ ਕਿ ਕਿਹਨੇ ਸਲਾਹ ਦਿੱਤੀ ਕਿ ਤੁਸੀਂ ਸੜਕੀ ਰਸਤੇ ਰਾਹੀਂ ਜਾਓ। ਜਦੋਂ ਪ੍ਰਧਾਨ ਮੰਤਰੀ ਨੇ ਕਿਸੇ ਸੜਕੀ ਰਸਤੇ ਰਾਹੀਂ ਜਾਣਾ ਹੁੰਦਾ, ਉਹਦੀ 3 ਵਾਰੀ ਰਿਹਰਸਲ ਕੀਤੀ ਜਾਂਦੀ ਆ। ਜਿਹੜੀਆਂ ਖੁਫੀਆ ਏਜੰਸੀਜ਼ ਨੇ ਉਹ ਸੈਂਟਰਲ ਆਉਂਦੀਆਂ ਨੇ ਤੇ ਉਹ ਸਹਿਯੋਗ ਲੈਂਦੀਆਂ ਨੇ ਲੋਕਲ ਦਾ, ਉੱਥੋਂ ਜਿੱਥੇ ਵੀ ਪ੍ਰਧਾਨ ਮੰਤਰੀ ਨੇ ਜਾਣਾ ਹੁੰਦਾ ਉੱਥੋਂ ਦਾ ਉਹ ਸਹਿਯੋਗ ਲੈਂਦੀਆਂ ਨੇ। ਕੀ ਇਹ ਵਿੱਚ ਕੋਈ ਸਹਿਯੋਗ ਨਹੀਂ ਲਿਆ ਗਿਆ ਸੀਗਾ? ਇਹ ਬੜਾ ਵੱਡਾ ਸਵਾਲ ਹੈ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਜਿਹੋ ਜੀ ਉਦੋਂ ਬਿਆਨਬਾਜ਼ੀ ਕੀਤੀ ਸੀਗੀ, ਕੁਝ ਲੋਕ ਇਹ ਕਹਿੰਦੇ ਸੀ ਜੀ ਬੜਾ ਸ਼ਾਨਦਾਰ ਸਟੈਂਡ ਲਿਆ ਚਰਨਜੀਤ ਚੰਨੀ ਹੋਰਾਂ ਨੇ। ਮੈਂ ਉਦੋਂ ਵੀ ਇਹ ਗੱਲ ਕਹੀ ਸੀਗੀ ਕਿ ਗੱਲ ਨਾ ਚਰਨਜੀਤ ਚੰਨੀ ਹੋਰਾਂ ਦੀ ਆ, ਨਾ ਗੱਲ ਇਹ ਨਰਿੰਦਰ ਮੋਦੀ ਹੋਰਾਂ ਦੀ ਆ, ਗੱਲ ਇਹ ਇੱਕ ਪ੍ਰੋਟੋਕਾਲ ਦੇ ਨਾਲ ਜੁੜੀ ਹੋਈ ਆ। ਉਦੋਂ ਵੀ ਇਹ ਗੱਲ ਉੱਭਰੀ ਸੀਗੀ ਕਿ ਜੇ ਉੱਥੇ ਜਾਣ ਦਿੱਤਾ ਜਾਂਦਾ ਤੇ ਕਿਤੇ ਬਿਹਤਰ ਹੁੰਦਾ, ਔਰ ਇਹਦੇ ਲਈ ਰਾਹ ਕਲੀਅਰ ਕਰਾਉਣਾ ਚਾਹੀਦਾ ਸੀ, ਕਿਉਂਕਿ ਜੇ ਚਲੇ ਜਾਂਦੇ ਉੱਥੇ ਬੰਦੇ ਹੀ ਨਹੀਂ ਸੀਗੇ। ਇਹ ਚੀਜ਼ ਜ਼ਿਆਦਾ ਉੱਭਰਨੀ ਸੀ। ਇਹ ਚੀਜ਼ ਉੱਭਰਨ ਦੀ ਜਗ੍ਹਾ ਦੇ ਉੱਤੇ ਸੁਰੱਖਿਆ ਦਾ ਮਾਮਲਾ ਜਿਹੜਾ ਉਹ ਜ਼ਿਆਦਾ ਉੱਭਰ ਗਿਆ। ਇਹ ਕਿਤੇ ਨਾ ਕਿਤੇ ਕੁਝ ਸਾਜ਼ਿਸ਼ ਤਾਂ ਜਿਹੜੀ ਸੀਗੀ ਉਹ ਕੀਤੀ ਗਈ ਸੀ, ਨਹੀਂ ਤਾਂ ਅਦਰਵਾਈਜ਼ ਪ੍ਰਧਾਨ ਮੰਤਰੀ ਦਾ ਕਾਫਲਾ ਜਾਂਦਾ ਹੋਵੇ, ਉਹਨੂੰ ਮੁੜਨਾ ਪੈ ਜੇ, ਇਹ ਕੋਈ ਛੋਟੀ ਗੱਲ ਨਹੀਂ ਗੀ। ਹੁਣ ਉਹ ਦੂਜੇ ਰੂਪ ਦੇ ਵਿੱਚ ਸਾਹਮਣੇ ਆਇਆ। ਕੱਲ ਜਦੋਂ ਚਰਨਜੀਤ ਸਿੰਘ ਚੰਨੀ ਹੁਰੀ ਆਪਣੇ ਜਿਹੜਾ ਚੌਪਰ ਦੇ ਉੱਤੇ ਤਿਆਰ ਸੀ ਨਿਕਲਣ ਦੇ ਵਾਸਤੇ, ਤੇ ਉਹਨਾਂ ਨੂੰ ਇਹ ਦੱਸਿਆ ਗਿਆ ਜੀ ਕਿ ਨੋ ਫਲਾਈ ਜ਼ੋਨ ਹੈ ਪੰਜਾਬ ਦਾ ਅਸਮਾਨ, ਕਿਉਂਕਿ ਪ੍ਰਧਾਨ ਮੰਤਰੀ ਆ ਰਹੇ ਨੇ। ਜਦੋਂ ਆਉਣਗੇ ਤੇ ਉਦੋਂ ਬਾਅਦ ਇਹ ਪਰਮਿਸ਼ਨ ਮਿਲ ਸਕੂਗੀ ਉੱਡਣ ਦੇ ਵਾਸਤੇ। ਜਦੋਂ ਉਹਨੂੰ ਪਰਮਿਸ਼ਨ ਮਿਲੀ ਉੱਡਣ ਦੇ ਵਾਸਤੇ ਹੈਲੀਕਾਪਟਰ, ਉਦੋਂ ਤੱਕ ਜਿਹੜੀ ਰੈਲੀ ਦੇ ਵਿੱਚ ਮੇਨ ਜਾਣਾ ਸੀਗਾ ਉਹ ਰੈਲੀ ਦਾ ਸਮਾਂ ਲੰਘ ਗਿਆ ਸੀ। ਫਿਰ ਵੀ ਦੂਜੀ ਰੈਲੀ ਦੇ ਵਾਸਤੇ ਚਲੇ ਗਏ ਮੁੱਖ ਮੰਤਰੀ ਚਰਨਜੀਤ ਚੰਨੀ ਹੁਰੀ, ਤੇ ਉੱਥੇ ਜਾ ਕੇ ਜਦੋਂ ਰੈਲੀ ਕੀਤੀ ਵਾਪਸ ਆਉਣ ਲੱਗੇ ਤੇ ਕਹਿੰਦੇ ਜੀ ਹੁਣ ਪ੍ਰਧਾਨ ਮੰਤਰੀ ਨੇ ਵਾਪਸ ਜਾਣਾ, ਨੋ ਫਲਾਈ ਜ਼ੋਨ ਫੇਰ ਉੱਥੇ ਰੋਕ ਲਿਆ ਗਿਆ। ਗੱਲ ਤਾਂ ਪ੍ਰਧਾਨ ਮੰਤਰੀ ਤੱਕ ਉਹਦੇ ਪਹੁੰਚਣ ਤੇ ਵੀ ਚਲੇਗੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਇਹ ਗੱਲ ਕਹਿ ਦਿੱਤੀ ਆ ਕਿ ਮੈਂ ਮੁੱਖ ਮੰਤਰੀ ਹਾਂ, ਕੋਈ ਅੱਤਵਾਦੀ ਥੋੜੀ ਆ। ਇਹਦੇ ਉੱਤੇ ਪ੍ਰਤੀਕਰਮ ਪ੍ਰਧਾਨ ਮੰਤਰੀ ਨੇ ਆਪਣੇ ਭਾਸ਼ਣ ਦੇ ਵਿੱਚ ਹੀ ਦੇ ਦਿੱਤਾ। ਇਹ ਗੱਲ ਕਹੀ ਕਿ ਜਦੋਂ 14 ਦੇ ਵਿੱਚ ਮੈਨੂੰ ਪ੍ਰਧਾਨ ਮੰਤਰੀ ਦਾ ਫੇਸ ਬਣਾ ਦਿੱਤਾ ਸੀ ਭਾਜਪਾ ਨੇ, ਤੇ ਮੈਂ ਇੱਥੋਂ ਪੰਜਾਬ ਚੋਂ ਹਿਮਾਚਲ ਜਾਣਾ ਸੀਗਾ ਫਲਾਈ ਕਰਕੇ, ਤੇ ਉਹ ਕਹਿੰਦੇ ਮੇਰਾ ਚੌਪਰ ਇਸ ਕਰਕੇ ਉਦੋਂ ਰੋਕ ਲਿਆ ਗਿਆ ਕਿਉਂਕਿ ਰਾਹੁਲ ਗਾਂਧੀ ਨੇ ਇੱਥੇ ਉਤਰਨਾ ਸੀ ਆ ਕੇ। ਉਹ ਕਹਿੰਦੇ ਰਾਹੁਲ ਗਾਂਧੀ ਨਾ ਪ੍ਰਧਾਨ ਮੰਤਰੀ ਸੀ, ਨਾ ਪ੍ਰਧਾਨ ਮੰਤਰੀ ਦਾ ਅਹੁਦੇਦਾਰ ਸੀ, ਉਹ ਤਾਂ ਮਹਿਜ਼ ਇੱਕ ਮੈਂਬਰ ਪਾਰਲੀਮੈਂਟ ਸੀ। ਉਹਦੀ ਵਜ੍ਹਾ ਕਰਕੇ ਮੈਨੂੰ ਵੀ ਰੋਕਿਆ ਗਿਆ ਸੀ ਸੁਰੱਖਿਆ ਕਾਰਨਾਂ ਕਰਕੇ, ਤੇ ਸੁਰੱਖਿਆ ਕਾਰਨਾਂ ਕਰਕੇ ਹੀ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਅੱਜ ਰੋਕਿਆ ਗਿਆ। ਇਹ ਉਹਨਾਂ ਨੇ ਜਿਹੜਾ ਉਹ ਪ੍ਰਤੀਕਰਮ ਦੇ ਦਿੱਤਾ। ਇਹਦੇ ਵਿੱਚੋਂ ਇੱਕ ਗੱਲ ਤਾਂ ਝਲਕਦੀ ਹੈ ਜੀ ਕਿ ਕਿਤੇ ਨਾ ਕਿਤੇ 5 ਵਾਲੀ ਜਿਹੜੀ ਸੀ ਉਹ ਸਾਵਾਂ ਕੀਤਾ ਗਿਆ ਕੰਮ। ਹੁਣ ਫਰੀਦਕੋਟ ਦੇ ਵਿੱਚ ਕੱਲ ਨੂੰ ਜਿਹੜੇ ਰੱਖਿਆ ਮੰਤਰੀ ਨੇ ਰਾਜਨਾਥ ਸਿੰਘ ਹੁਰੀ ਆ ਰਹੇ ਆ, ਉਹਨਾਂ ਦੇ ਆਉਣ ਕਰਕੇ ਚਰਨਜੀਤ ਸਿੰਘ ਚੰਨੀ ਹੋਰਾਂ ਦਾ ਚੌਪਰ ਉੱਥੇ ਰੋਕ ਦਿੱਤਾ ਗਿਆ। ਚਰਨਜੀਤ ਸਿੰਘ ਚੰਨੀ ਹੋਰਾਂ ਨੇ ਫਰੀਦਕੋਟ ਦਾ ਦੌਰਾ ਅਗਲੇ ਦਿਨ ਦੇ ਉੱਤੇ ਪਾਤਾ, ਬਈ ਚੌਪਰ ਤਾਂ ਜਾ ਨਹੀਂ ਸਕਣਾ, ਉਦੋਂ ਅਗਲੇ ਦਿਨ ਕਰਾਂਗੇ। ਜੇ ਆਮ ਆਦਮੀ ਨੇ, ਤੇ ਆਮ ਆਦਮੀ ਨੇ ਫਿਰ ਸੜਕੀ ਰਸਤੇ ਰਾਹੀਂ ਕਿਉਂ ਨਹੀਂ ਜਾਂਦੇ? ਸੜਕੀ ਰਸਤੇ ਰਾਹੀਂ ਪ੍ਰਚਾਰ ਕਿਉਂ ਨਹੀਂ ਜਾਂਦੇ ਕਰਦੇ? ਚੌਪਰ ਨੂੰ ਉਹਨਾਂ ਨੇ ਜਿਹੜਾ ਜੀ ਉਹ ਲੋਕਲ ਟੈਕਸੀ ਬਣਾਇਆ ਹੋਇਆ, ਤੇ ਜੇ ਕਰਨਾ ਹੀ ਆ ਪ੍ਰਚਾਰ ਤਾਂ ਦੂਜੇ ਤਰੀਕੇ ਨਾਲ ਵੀ ਕੀਤਾ ਜਾ ਸਕਦਾ। ਇਹ ਇੱਕ ਕੰਟਰੋਵਰਸੀ ਜਿਹੜੀ ਹੈ ਨਾ ਜੀ ਉਹ ਉਭਾਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਠੀਕ ਉਸ ਤਰੀਕੇ ਦੇ ਨਾਲ ਕਿ ਅਸਲ ਮੁੱਦੇ ਜਿਹੜੇ ਨੇ ਉਹਨਾਂ ਤੋਂ ਧਿਆਨ ਲਾਂਭੇ ਕੀਤਾ ਜਾ ਸਕੇ। ਇਹ ਮੁੱਦਾ ਨਹੀਂਗਾ ਪੰਜਾਬ ਦਾ, ਕੋਈ 1% ਵੀ ਇਹ ਮੁੱਦਾ ਨਹੀਂਗਾ ਕਿ ਚੌਪਰ ਉੱਡਣ ਦਿੱਤਾ ਕਿ ਨਹੀਂ ਉੱਡਣ ਦਿੱਤਾ, ਕਿੰਨੇ ਵਜੇ ਉੱਡਣ ਦਿੱਤਾ, ਜੇ ਲੇਟ ਉੱਡਣ ਦਿੱਤਾ ਤੇ ਉਹਦਾ ਰੀਜ਼ਨ ਕੀ ਸੀਗਾ। ਸਿਕਿਉਰਿਟੀ ਆ, ਸਿਕਿਉਰਿਟੀ ਪੁਆਇੰਟ ਆਫ ਵਿਊ ਨੂੰ ਛੱਡ ਕੇ ਅੱਗੋਂ ਜਿਹੜਾ ਜੀ ਉਹ ਚਲੇ ਜਾਣਾ ਚਾਹੀਦਾ।
ਹੁਣ ਮੁੱਖ ਮੰਤਰੀ ਤਾਂ ਵਿਚਾਰੇ ਪਰੌਂਠੇ ਬਣਾ ਕੇ ਤੇ ਨਾਲ ਚਾਹ ਜਿਹੜੀ ਉਹ ਥਰਮਸ ਦੇ ਵਿੱਚ ਪਾ ਕੇ ਹੈਲੀਕਾਪਟਰ 'ਚ ਬਹਿ ਗਏ ਵੀ ਜਾਂਦੇ ਜਾਂਦੇ ਪੀਵਾਂਗੇ, ਅਗਲਿਆਂ ਨੇ ਨਹੀਂ ਉੱਡਣ ਦਿੱਤਾ ਕਿਉਂਕਿ ਉਹ ਕੈਮਰਾਮੈਨ ਦੀ ਟੀਮ ਲੈ ਲੈਂਦੇ ਆ, ਨਾਲ ਪਰੌਂਠੇ ਲੈ ਲੈਂਦੇ ਆ, ਜਾਂਦੇ ਖਾਂਦੇ ਦੱਸਦੇ ਆ ਵੀ ਮੈਂ ਤਾਂ ਆਮ ਆਦਮੀ ਹੈ ਤੇ ਫਿਰ ਸੜਕੀ ਰਸਤੇ ਰਾਹੀਂ ਜਾਓ ਨਾ, ਕਿਉਂ ਇੰਨਾ ਖਰਚਾ ਜਿਹੜਾ ਉਹ ਕੀਤਾ ਜਾ ਰਿਹਾ। ਜੇ ਹੁਣ ਫਰੀਦਕੋਟ ਦੀ ਰੈਲੀ ਆ, ਇੱਕ ਦਿਨ ਪਹਿਲਾਂ ਚੇਂਜ ਹੋ ਰਹੀ ਆ ਔਰ 24 ਘੰਟੇ ਤੋਂ ਵੱਧ ਦਾ ਸਮਾਂ ਤੁਹਾਨੂੰ ਮਿਲ ਰਿਹਾ, ਤੁਸੀਂ ਸੜਕੀ ਰਸਤੇ ਰਾਹੀਂ ਪਹੁੰਚ ਜਾਓ, ਤੁਸੀਂ ਆਪਣੀ ਰੈਲੀ ਨੂੰ ਕਿਉਂ ਚੇਂਜ ਕਰ ਰਹੇ ਹੋ? ਔਰ ਜਿਹੜੀਆਂ ਇੱਕ ਖਾਸ ਥਾਵਾਂ ਦੇ ਉੱਤੇ ਜਿਹੜਾ ਉਹ ਕਿਉਂ ਕੀਤੇ, ਇੱਕ ਫਰੀਦਕੋਟ, ਇੱਕ ਬਿਲਕੁਲ ਦੂਜੇ ਪਾਸੇ ਜਿਹੜੀ ਉਹ ਰੈਲੀ ਕੀਤੀ ਜਾ ਰਹੀ ਹੈ। ਇਹ ਮਹਿਜ਼ ਮੁੱਦਿਆਂ ਦੇ ਵਿੱਚ ਉਭਾਰਿਆ ਜਾ ਰਿਹਾ। ਹੁਣ ਰਾਜਨਾਥ ਸਿੰਘ ਹੋਰਾਂ ਵਾਲਾ ਮੁੱਦਾ ਉਭਾਰਿਆ ਜਾ ਰਿਹਾ। ਜੇ ਆਪਾਂ ਪ੍ਰੋਟੋਕਾਲ ਦੇ ਹਿਸਾਬ ਦੇ ਨਾਲ ਦੇਖੀਏ ਤਾਂ ਪ੍ਰੋਟੋਕਾਲ ਜਿਹੜਾ ਉਹ ਵੱਡੇ ਅਹੁਦੇ ਦਾ ਹੁੰਦਾ, ਪ੍ਰਧਾਨ ਮੰਤਰੀ ਨੇ ਜੇ ਲੰਘਣਾ ਤਾਂ ਸੀਐਮ ਕੋਈ ਵੀ ਹੋਵੇ ਉਹਦਾ ਚੌਪਰ ਰੋਕਿਆ ਜਾਊਗਾ। ਜੇ ਰੱਖਿਆ ਮੰਤਰੀ ਨੇ ਆਉਣਾ ਤੇ ਰੱਖਿਆ ਮੰਤਰੀ ਦਾ ਅਹੁਦਾ ਵੀ ਵੱਡਾ ਹੈ, ਇਸ ਕਰਕੇ ਸੀਐਮ ਦਾ ਚੌਪਰ ਜਿਹੜਾ ਉਹ ਰੋਕਿਆ ਜਾਊਗਾ। ਪੰਜਾਬ ਹੈ ਕਿੱਡਾ ਕੁ, ਇਹਦੇ ਵਾਸਤੇ ਸਿਸਟੇਮੈਟਿਕਲੀ ਜਿਹੜਾ ਉਹ ਚਾਹੀਦਾ ਕਿ ਬਣਨਾ। ਮੈਂ ਤਾਂ ਸਮਝਦਾ ਸਿਆਸੀ ਪਾਰਟੀਆਂ ਨੂੰ ਇਸ ਮਾਮਲੇ ਦੇ ਉੱਤੇ ਇਹ ਚੀਜ਼ ਉਭਾਰਨੀ ਚਾਹੀਦੀ ਹੈ, ਲੋਕਾਂ ਨੂੰ ਸਵਾਲ ਕਰਨੇ ਚਾਹੀਦੇ ਆ। ਪੰਜਾਬ ਦੇ ਵਿੱਚ ਘੱਟੋ ਘੱਟ ਹੈਲੀਕਾਪਟਰ ਦੀ ਵਰਤੋਂ ਸਰਕਾਰਾਂ ਬੰਦ ਕਰਨ ਕੰਪਲੀਟਲੀ। ਇਹ ਖਰਚੇ ਦਾ ਘਰ ਜਿਹੜਾ ਜੀ ਉਹ ਪੈਦਾ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੇਲੇ ਤੋਂ ਐਸਾ ਹੋਇਆ ਕਿ ਸਾਰਿਆਂ ਨੂੰ ਇਹਦੀ ਲਾਗ ਲੱਗ ਗਈ। ਉਹ ਚੁੱਕਦੇ ਸੀਗੇ ਦਿੱਲੀ ਤੋਂ ਬੱਚਿਆਂ ਨੂੰ ਫਿਲਮ ਦਿਖਾਉਣ ਲਿਆਉਣੀ ਆ ਬਠਿੰਡੇ, ਚੱਲ ਚੌਪਰ, ਝੀਲ ਤੇ ਜਾਣਾ ਝੂਟੇ ਲੈਣ, ਚੱਲ ਚੌਪਰ। ਦਿਹਾੜੀ ਦੇ ਵਿੱਚ 3-3 ਗੇੜੇ ਬਠਿੰਡੇ ਦੇ ਲਾਉਂਦੇ ਸੀ। ਜਦੋਂ 2002 ਤੋਂ 7 ਤੱਕ ਕੈਪਟਨ ਅਮਰਿੰਦਰ ਸਿੰਘ ਹੋਰੀ ਸੀ, ਹਾਲਾਤ ਉਹਨਾਂ ਦੇ ਵੀ ਇਹੀ ਸੀ। ਉਹ 3-3 ਗੇੜੇ ਚੰਡੀਗੜ੍ਹ ਤੋਂ ਪਟਿਆਲੇ ਦੇ ਲਾਉਂਦੇ ਸੀ। ਖਰਚਾ ਲੋਕਾਂ ਦੇ ਸਿਰ ਦੇ ਉੱਤੇ ਪੈ ਰਿਹਾ ਜੀ। ਇਹ ਲੋਕਾਂ ਨੇ ਹੀ ਦੇਣੇ ਨੇ ਸਾਰੇ ਜਿਹੜੇ ਪੈਸੇ ਨੇ, ਲੋਕਾਂ ਨੂੰ ਕਿਤੇ ਨਾ ਕਿਤੇ ਇਹ ਚੀਜ਼ ਸਮਝਣੀ ਪਊਗੀ ਜੀ। ਸਰ, ਜਿਹੜੇ ਚੌਪਰ ਦੀ ਗੱਲ ਕਰਦੇ ਆ ਤੁਸੀਂ ਹੈਲੀਕਾਪਟਰ ਦੀ, ਇਹ ਸਰਕਾਰੀ ਆ ਜਾਂ ਇਹ ਪਾਰਟੀਆਂ ਦੇ ਆਪਣੇ ਹੁੰਦੇ ਆ? ਨਹੀਂ, ਉਂਝ ਤਾਂ ਜਦੋਂ ਸਰਕਾਰ ਬਣ ਜਾਂਦੀ ਹੈ ਜੀ ਫਿਰ ਤਾਂ ਸਰਕਾਰੀ ਤੌਰ ਦੇ ਉੱਤੇ ਉਹ ਖਰਚਾ ਪੈਂਦਾ, ਪਰ ਜਦੋਂ ਇਲੈਕਸ਼ਨਸ ਹੁੰਦੀਆਂ ਨੇ ਉਹਦੇ ਵਿੱਚ ਇਹਦਾ ਖਰਚਾ ਪਾਰਟੀਆਂ ਝੱਲਦੀਆਂ ਨੇ ਜੀ, ਔਰ ਪਾਰਟੀਆਂ ਦਿੰਦੀਆਂ ਨੇ ਇਹਦਾ ਖਰਚਾ। ਪਾਰਟੀਆਂ ਨੇ ਕਾਹਦਾ ਦੇਣਾ ਹੁੰਦਾ ਜੀ, ਜਾਂਦਾ ਤਾਂ ਲੋਕਾਂ ਦੇ ਸਿਰਾਂ ਤੋਂ ਹੀ ਹੈ, ਪਰ ਇਹਨੂੰ ਸਰਕਾਰੀ ਖਰਚੇ ਦੇ ਵਿੱਚ ਐਡ ਨਹੀਂ ਕੀਤਾ ਜਾ ਸਕਦਾ ਜਦੋਂ ਚੋਣ ਜ਼ਾਬਤਾ ਲੱਗ ਜਾਂਦਾ ਜੀ।